अस्सलाम वालेकुम। थोड़ा अपना वीर मोहम्मद यार फतेहाना लहंदे पंजाब ਦੀ ਸਕਾਫਤ ਦਾ ਕਰਨਾ ਹੈ ਵਲੌਗ ਸ਼ੁਰੂ ਜੀ। ਅਸੀਂ ਅੱਜ ਇੱਥੇ ਆ ਪਹੁੰਚੇ ਹਾਂ ਦਰਿਆ ਰਾਵੀ ਹੈ ਤੇ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ। ਇਹ ਮੱਝਾਂ ਜਿਹੜੀਆਂ ਨਾ ਰਾਵੀ ਬਰੀਡ ਦੀਆਂ ਲੋਕਾਂ ਨੇ ਦਰਿਆ ਰਾਵੀ ਦੇ ਸਲਾਬੀ ਰੇਲਾ ਜਿਹੜਾ ਸਾਡਾ ਆਇਆ ਹਾ 31 ਅਗਸਤ 2025 ਦੇ ਵਿੱਚ। ਉਸ ਤੋਂ ਬਾਅਦ ਇੱਥੇ ਵਸੇਰਾ ਕਰ ਲਿਆ ਇਹਨੇ। ਤੁਸੀਂ ਦੇਖ ਰਹੇ ਨੇ ਮਾਲ ਡੰਗਰ ਲੈ ਕੇ ਸਰਦੀਆਂ ਦੇ ਵਿੱਚ। ਹਾਂ ਉਹ ਮੁਹੰਮਦ ਫਿਜ਼ਾਨ ਨੂੰ ਆਖਣਾ ਆਖਿਆ ਹੀ ਕੋਈ ਨਹੀਂ ਦੱਸਣਾ ਉਹਨੂੰ। ਇਹ ਤੁਸੀਂ ਦੇਖ ਰਹੇ ਨੇ ਛੋਟੇ ਫਲ ਵੀ ਭੇਡਾਂ ਬੱਕਰੀਆਂ ਦੇ ਵੀ ਤੇ ਮਾਲ ਡੰਗਰ ਦੇ ਵੀ ਇੱਥੇ ਰੱਖੇ ਹੋਏ ਨੇ। ਤੇ ਤਕਰੀਬਨ 10 ਦਿਨਾਂ ਤੋਂ ਬਾਅਦ ਅੱਜ ਧੁੱਪ ਨਿਕਲੀ ਹੈ ਤੇ ਅੱਗੇ ਚਿੜੀਆਂ ਤੁਹਾਨੂੰ ਦਿਖਾਈਏ। ਲੱਕੜੀ ਬੇਰ ਛਵੇ ਦੀ ਵਾੜ ਹੋਈ ਉਹਦੇ ਉੱਤੇ ਅਯਾਨ ਛੇੜੀ ਨਾ ਚਿੜੀਆਂ ਨੂੰ ਡਰਾਮੀ ਨਾ ਮਾਈ ਕਿਤਨੀ ਧੁੱਪ ਸੇਕਦੀਆਂ ਪਈਆਂ ਨੇ। ਅੱਗੋਂ ਸੂਰਜ ਸਾਵਾ ਹੈ ਥੋੜਾ ਜਿਹਾ ਸਾਈਡ ਤੋਂ ਦਿਖਾਉਂਦੇ ਹਾਂ ਬਈ ਉੱਡ ਗਈਆਂ ਲੈ ਚਲੋ ਖੈਰ ਹੈ। ਆਹੋ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੈਲੀਆਂ ਤੇ ਕਾਲੀਆਂ ਮੱਝਾਂ। ਇਹ ਦੇਖੋ ਇਹ ਦਰਿਆ ਰਾਵੀ ਦਾ ਹੁਸੀਨ ਮੰਜ਼ਰ ਤੁਹਾਨੂੰ ਦਿਖਾ ਰਿਹਾ ਸਲਾਬੀ ਰੇਲੇ ਤੋਂ ਬਾਅਦ ਦਾ। ਕੋਈ ਉਹ ਸਹੀ ਉੱਥੇ ਬਣਿਆ ਹੋਇਆ ਜਗ੍ਹਾ ਤੇ ਠੰਡ ਲੱਗਦੀ ਪਈ। ਧੁੱਪ ਨਿਕਲੀ ਤਕਰੀਬਨ ਇੱਕ ਹਫ਼ਤੇ ਤੋਂ ਬਾਅਦ ਤੇ ਠੰਡੀ ਹਵਾ ਬੜੀ ਚੱਲੀ ਖੜੀ ਹੈ। ਹੱਥ ਪੈਰ ਸੁੰਨ ਹੋ ਜਾਂਦੇ ਨੇ ਤੇ ਦਰਿਆ ਦੇ ਆਉਂਦੇ ਨੇ ਵੀ ਗਰਮੀਆਂ ਦੇ ਵਿੱਚ ਗਰਮੀ ਵੀ ਜ਼ਿਆਦਾ ਹੁੰਦੀ ਤੇ ਸਰਦੀਆਂ ਦੇ ਵਿੱਚ ਠੰਡ ਵੀ ਜ਼ਿਆਦਾ ਹੁੰਦੀ। ਸਰਦੀ ਹੋਵੇ ਤਾਂ ਆਪਾਂ ਨਾ ਗਰਮੀ ਹੋਵੇ ਗਰਮੀ ਹੋਵੇ ਤਾਂ ਆਪਾਂ ਨਾ ਸਰਦੀ ਥੋੜੀ ਹੋਵੇ। ਤੇ ਮੇਰੇ ਵੀਰੋ ਤੁਸੀਂ ਦੇਖ ਰਹੇ ਨੇ ਲਹਿੰਦੇ ਪੰਜਾਬ ਦਾ ਇੱਕ ਹਿੱਸਾ ਹੈ ਸਾਡੀ ਸਕਾਫਤ ਦਾ ਸਾਡੇ ਕਲਚਰ ਦਾ। ਕਿਸ ਤਰ੍ਹਾਂ ਲੋਕ ਸਾਡੇ ਜ਼ਿਮੀਂਦਾਰ ਵੀਰਾ ਜ਼ਿੰਦਗੀ ਗੁਜ਼ਾਰਦੇ ਨੇ ਆਪਦੇ ਜੰਗਲ ਬੀਆਬਾਨ ਦੇ ਵਿੱਚ। ਇਹਨਾਂ ਮੇਰੇ ਵੀਰਾਂ ਨੇ ਢਾਰੀ ਬਣਾਈ ਹੋਈ ਕੱਚੀ ਮਿੱਟੀ ਦੀ, ਕੋਠੇ ਪਾਏ ਹੋਏ ਨੇ। ਸਲਾਬੀ ਰੇਲੇ ਦੇ ਪਾਣੀ ਆਉਣ ਨਾਲ ਦਰਿਆ ਰਾਵੀ ਦਾ ਜਿਹੜਾ ਸਲਾਬੀ ਰੇਲਾ ਆਇਆ ਉਸ ਨਾਲ ਉਹਨਾਂ ਦੇ ਸਾਰੇ ਬਹਿ ਗਿਆ, ਮਕਾਨ ਬਹਿ ਗਿਆ। ਸਿਰਫ ਇਹ ਦਰਖਤ ਬਚੇ ਆ ਟਾਹਲੀ ਦਾ, ਬੇਰ ਦਾ ਤੇ ਅੱਗੇ ਕਿੱਕਰ ਦਾ ਦਰਖਤ ਤੁਸੀਂ ਵੇਂਦੇ ਪਏ ਨੇ ਇਹ ਬਚੇ ਆ। ਵਰਨਾ ਸਾਰੀ ਹਰ ਚੀਜ਼ ਉਹਨਾਂ ਦੀ ਬਹਿ ਗਈ ਹੈ। ਲੱਕੜ ਲੁੜ ਗਏ, ਛੱਪੜ ਲੁੜ ਗਏ। ਦੁਬਾਰਾ ਉਹਨਾਂ ਆਪਦੀ ਮਿਹਨਤ ਕਰਕੇ ਟੋਕੇ ਲਾਏ ਨੇ, ਛੋਟੇ ਛੋਟੇ ਕਮਰੇ ਬਣਾਏ ਨੇ, ਫਲਾਂ ਦੇ ਬਣਾਏ ਨੇ, ਆਪ ਦੇ ਸਵਣ ਦੇ ਬਣਾਏ ਨੇ। ਅੱਗੇ ਨਹੀਂ ਤੇ ਭਾਂਡੇ ਤੁਸੀਂ ਵੇਖ ਰਹੇ ਨੇ ਤੇ ਨਾਲ ਮੱਝਾਂ ਤੁਸੀਂ ਵੇਖ ਰਹੇ ਨੇ ਅੱਬੂ ਜੀ ਮੋਰੀਆਂ ਇਹਨਾਂ ਦੀ ਕਿਹੜੀਆਂ ਲੰਮੀਆਂ ਕਾਲੀਆਂ ਤੇ ਕੈਲੀਆਂ। ਅੱਬੂ ਜੀ ਮੇਰੀ ਇਹਦੀ ਕਿਹੜੀ ਲੰਮੀ। ਆਹੋ ਇਹ ਕੈਲੀ ਮੱਝ ਤੁਸੀਂ ਵੇਖ ਰਹੇ ਨੇ। ਨਹੀਂ ਹੁਣ ਆਪਾਂ ਤੋਂ ਡਰਦੀ ਪਈ। ਆਹੋ ਤੇ ਅੱਗੇ ਇਹਨਾਂ ਬਿਰਾਵਾਂ ਸਾਰਿਆਂ ਦੀ ਇਕੱਠੀ ਢਾਰੀ ਹੈ ਤੁਸੀਂ ਦੇਖ ਰਹੇ ਨੇ। ਇਹ ਸਾਡੇ ਪਿੰਡ ਦੇ ਨਾਲ ਬਿਲਕੁਲ ਪਿੰਡ ਹੈ ਤੇ ਇੱਥੇ ਲੋਕ ਆਪਦੇ ਜ਼ਮੀਨ ਮੁੱਲ ਖਰੀਦ ਕੇ ਦਰਿਆ ਰਾਵੀ ਦੇ ਵਿੱਚ ਵਸੇਰਾ ਕੀਤਾ ਇਹਨੇ। ਬੈਠੀ ਰਹਿਣ ਉਹਦੇ ਨਾਂ ਜਾ। ਹਾਂ ਇਹ ਘੋੜੀ ਤੁਸੀਂ ਵੇਖ ਰਹੇ ਨੇ ਲਿਆਕਤ ਬਾਈ ਦੀ। ਰੇੜੇ ਤੇ ਜੋ ਕਿਤੇ ਪੱਠੇ ਲੈ ਆਉਂਦੇ ਨੇ ਸਾਰੇ ਮਾਲ ਦੇ ਤੇ ਨਾਲ ਸੋਲਰ ਪਲੇਟਾਂ ਵੀ ਖੜੀਆਂ ਨੇ ਲੋਕਾਂ ਦੀਆਂ। ਧੁੱਪ ਨਿਕਲੇ ਤਾਂ ਆਪਦੇ ਠਾੜ ਦੇ ਟੂਬਲ ਚਲਾਉਂਦੇ ਨੇ। ਇਹ ਤੁਸੀਂ ਦੇਖ ਰਹੇ ਨੇ ਲਹਿੰਦੇ ਪੰਜਾਬ ਦੀ ਰਾਵੀ ਬਰੀਡ ਦੀਆਂ ਤੇ ਨੀਲੀ ਬਰੀਡ ਦੀਆਂ ਮੱਝਾਂ ਤੇ ਮੰਮਨ ਜਾਂ ਇੱਥੇ ਭੇਡੂ ਮੈਨੂੰ ਲੱਗਦੇ ਨੇ। ਭੇਡੂ ਇੱਥੇ ਹਾਂ ਵੇਖੇ ਨਾ ਫਲ ਵੇਖ ਕਿੱਡੇ ਸੋਹਣੇ ਸੋਹਣੇ ਫਲ ਲੱਗਦੇ ਨੇ। ਇਹ ਬੱਚਾ ਬੜਾ ਕਮਜ਼ੋਰ ਹੈ ਵੇਖੇ ਨਾ ਸਰਦੀ ਨਾਲ ਦੂਰ ਹੋਇਆ ਖਾਸ਼। ਲਹਿੰਦੇ ਪੰਜਾਬ ਦੀ ਸਕਾਫਤ ਦਾ ਹਿੱਸਾ ਹੈ ਸਾਡਾ ਦਰਿਆ ਰਾਵੀ ਦਾ ਏਰੀਆ ਜਿਹੜਾ ਨਾ ਬੜਾ ਹੁਸੀਨ ਮੰਜ਼ਰ ਹੈ। ਤੇ ਇੱਥੇ ਆਏ ਛੋਟੇ ਛੋਟੇ ਉਹਨਾਂ ਬੂਹੇ ਦੇ ਨਾਲ ਵੀ ਫਲਾਂ ਦੇ ਬਣਾਏ ਹੋਏ ਨੇ ਕਮਰੇ ਤੇ ਅੱਗੇ ਤੁਸੀਂ ਭੇਡੂ ਵੇਖ ਰਹੇ ਨੇ। ਜਿਹੜੇ ਅੱਧੇ ਆਪਾਂ ਵੇਖਿਆ ਹਾਂ ਨਿੱਕੇ ਨਿੱਕੇ ਮਾਸ਼ਾਅੱਲਾ ਤੇ ਵੱਡੇ ਹੋਏ ਬੰਦੇ ਨੇ। ਇਹ ਹੁਣ ਸਰਦੀ ਚ ਅਗਾਂਹ ਟੱਪ ਗਏ
ਹਾਂਜੀ ਮਤਲਬ ਹੁਣ ਉਸ ਬੜਾ ਨਾਲ ਪੱਟਾ ਖਾਂਦੇ ਹੋ ਸਨ ਨਾਲ। ਹੋਰ ਐਡੇ ਵੱਡੇ ਹੋ ਗਏ। ਕਿੱਕਰ ਦਾ ਦਰਖਤ ਬੜਾ ਮਜ਼ਬੂਤ ਹੈ, ਤੁਸੀਂ ਵੇਖ ਰਹੇ ਨੇ ਉੱਤੇ ਆਲਣੇ ਬਣੇ ਹੋਏ ਨੇ ਚਿੜੀਆਂ ਦੇ ਤੇ ਬਗਲਿਆਂ ਦੇ। ਬੈਠੀਆਂ ਨੇ ਉੱਤੇ ਇਹ ਤਿੰਨ ਦਰਖਤ ਦਰਿਆ ਰਾਵੀ ਦੇ ਸਲਾਬੀ ਰੇਲੇ ਦੇ ਪਾਣੀ ਦੇ ਵਿੱਚ ਬਚੇ ਹਨ। ਤਿੰਨ ਦਰਖਤ ਟਾਹਲੀ, ਬੇਰ ਤੇ ਇਹ ਕਿੱਕਰ, ਤੇ ਇਹ ਸਾਰੀਆਂ ਢਾਰੀਆਂ ਇਹਨਾਂ ਦੁਬਾਰਾ ਬਣਾਈਆਂ ਨੇ। ਉੱਤੇ ਛੱਪਰ ਪਾਏ ਨੇ ਕਾਨੇ ਵੱਢ ਕੇ ਤੇ ਲਾ ਕੇ, ਦੂਸਰੇ ਲੱਕੜ ਆਪਦੇ ਅਡਾਣੇ ਅੱਡ ਕੇ, ਤੇ ਬਹੁਤ ਮਿਹਨਤ ਕਰਨੀ ਪਈ ਇਹਨੇ। ਦਰਿਆ ਰਾਵੀ ਦਾ ਬਿਲਕੁਲ ਮੌਜੂਦਾ ਹੁਸੀਨ ਮੰਜ਼ਰ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਲਿਆਕਤ ਬਾਈ ਤੇ ਨਜ਼ਾਕਤ ਬਾਈ ਦੀ ਢਾਰੀ ਹਾਲੇ ਵੀ ਉਹ ਅੱਗੇ ਖਿੜਕੇ ਬਣੇ ਪਏ ਨੇ ਤੇ ਛੱਤ ਪਾ ਕੇ ਤੇ ਨਾਲ ਗਾਰਾ ਬਣਾ ਕੇ ਲਿੰਬਸਣ ਕੁਤਰਾ ਹੋਇਆ ਪਿਆ ਮਾਲ ਵਾਸਤੇ। ਮਾਲ ਨੂੰ ਬੜੀ ਸੇਵਾ ਕਰਦੇ ਨੇ। ਤੇ ਇੱਥੇ ਤੁਹਾਨੂੰ ਅਸੀਂ ਦਿਖਾਈਏ ਹੁਸੀਨ ਮੰਜ਼ਰ ਤੋਰੀਏ ਤੇ ਗੋਭਣ ਤੇ ਕੜਕ ਸਰ ਸਬਜ਼ਾ। ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾ ਰਿਹਾ ਦਰਿਆ ਰਾਵੀ ਦਾ ਹੁਸੀਨ ਮੰਜ਼ਰ। ਬੇਰ ਵੀ ਬੱਚੀ ਹੈ। ਹਾਂਜੀ, ਤੇ ਇੱਥੇ ਅੱਗੇ ਇਹ ਬਾਈ ਲਈ ਖੜੇ ਨੇ ਬੱਕਰੀਆਂ। ਇਦੋਂ ਹੀ ਹੋਇਆ ਅਸੀਂ ਬਾਲ ਚਾਵਣ ਆਇਆ। ਖੋਤੀ ਰੇੜੀ ਸਾਡੀ ਸਾਹਮਣੇ ਖੜੀ ਏ ਤੇ ਮੇਰਾ ਦਿਲ ਕੀਤਾ ਹੈ ਵੀ ਮੈਂ ਆਪਦੇ ਵੀਰਾਂ ਨੂੰ ਅੱਜ ਲਾਈਵ ਦਰਿਆ ਰਾਵੀ ਦਾ ਏਰੀਆ ਜਿਹੜਾ ਨਾ ਥੋੜ੍ਹਾ ਜਿਹਾ ਤੁਹਾਡੇ ਤੱਕ ਪਹੁੰਚਾ ਲਈਏ। ਅਗਰ ਤੁਹਾਨੂੰ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਤੁਸੀਂ ਜ਼ਰੂਰ ਕਰਨੇ ਨੇ। ਤੇ ਦਰਿਆ ਰਾਵੀ ਦੇ ਕੁਛ ਲੋਕਾਂ ਦਾ ਨੁਕਸਾਨ ਹੋਇਆ ਹੈ, ਕੁਛ ਦਾ ਫਾਇਦਾ ਹੋਇਆ ਹੈ ਕਿਸਾਨਾਂ ਦਾ। ਸੈਲਾਬ ਦੇ ਪਾਣੀ ਆਉਣ ਨਾਲ ਦਰਿਆ ਰਾਵੀ ਦੇ ਵਿੱਚ ਜਿਹੜਾ 31 ਅਗਸਤ ਨੂੰ ਸੈਲਾਬ ਆਇਆ, ਉਹ ਪਾਣੀ ਆਉਣ ਨਾਲ ਕੁਛ ਲੋਕਾਂ ਦੇ ਫਾਇਦੇ ਇਹ ਹੋਏ ਨੇ ਬਈ ਜ਼ਮੀਨਾਂ ਦੇ ਵਿੱਚ ਅੱਟ ਬੜੇ ਸੱਟ ਗਿਆ। ਜਿੱਥੇ ਕਮਜ਼ੋਰ ਹਨ ਜ਼ਮੀਨਾਂ, ਉੱਥੇ ਲੋਕਾਂ ਨੇ ਫਸਲਾਂ ਗੱਡੀਆਂ ਤੇ ਫਸਲਾਂ ਬੜੀਆਂ ਸ਼ਾਨਦਾਰ ਤਾਕਤ ਵਾਲੀਆਂ ਖੜੀਆਂ। ਇੱਥੋਂ ਉਚਾਲ ਸਾਂ ਆਪਾਂ ਬਾਲੀ ਚਾਣੀ ਹੈ ਕਿ ਆਪਾਂ ਕਿਹੜਾ ਹੈ। ਤੇ ਦਰਿਆ ਰਾਵੀ ਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬੂਟੇ ਕਾਂ ਦੇ ਤੇ ਸਰ ਪਏ। ਤੇ ਜਿਵੇਂ ਜਿਵੇਂ ਪਾਣੀ ਹਟਿਆ ਹਾ ਉਵੇਂ ਉਵੇਂ ਲੋਕਾਂ ਨੇ ਫਸਲਾਂ ਕਾਸ਼ਤ ਕੀਤੀਆਂ। ਕਮੈਂਟ ਕੋਈ ਨਹੀਂ ਕਰਦਾ ਪਿਆ ਯਾਨ। ਅੱਛਾ, ਤੇ ਫਸਲਾਂ ਗੜੀਆਂ ਹਨ ਮਟਰ ਦੀਆਂ, ਤੇ ਮਟਰ ਦੋ ਦੋ ਵਾਰੀ ਲੋਕਾਂ ਨੇ ਚੁਗਾ ਲਏ ਨੇ। ਇਹ ਤੁਹਾਨੂੰ ਹਾਂ ਵੱਲੀ ਸਾਰੀਆਂ ਚਾਰ ਲਈਆਂ ਬੱਕਰੀਆਂ। ਤੁਸੀਂ ਦੇਖ ਰਹੇ ਨੇ ਗੋਬਿੰਦ ਤੋਰੀਏ ਦੇ ਉਰਲੇ ਪਾਸੇ ਮਟਰਾਂ ਦੀ ਵੱਲੀ ਜਿਹੜੀਆਂ ਹਨ ਕੋਈ ਨਹੀਂ ਖੜੀਆਂ, ਸਾਰੀਆਂ ਖਾਲੀਆਂ ਜਿਹੜੀਆਂ ਨਾ ਨੰਗੀਆਂ ਹੋ ਗਈਆਂ ਨੇ, ਖਾਲੀ ਹੋ ਗਈਆਂ ਨੇ। ਤੇ ਅੱਗੇ ਚੱਲ ਕੇ ਯਾਲੀ ਬਾਈ ਬੈਠੇ ਨੇ, ਉਹਨਾਂ ਨੂੰ ਚੱਲ ਕੇ ਮਿਲਦੇ ਹਾਂ। ਮੁਹੰਮਦ ਯਾਨ ਕਸ਼ਮੀਰ ਤੋਂ ਕਮੈਂਟ ਕਰ ਰਿਹਾ ਆਪਾਂ ਨੂੰ ਲਵ ਫਰਾਮ ਸ਼ਹਜ਼ਾਦ ਜੀ। अस्सलाम वालेकुम जी, क्या हाल है कश्मीरी भाई। ਅਸੀਂ ਲਹਿੰਦੇ ਪੰਜਾਬ ਆਪਣੇ ਜ਼ਿਲ੍ਹਾ ਸਾਹੀਵਾਲ ਦਾ ਦਰਿਆ ਰਾਵੀ ਦਾ ਹੁਸੀਨ ਮੰਜ਼ਰ ਤੁਹਾਨੂੰ ਅਸੀਂ ਵਿਖਾਉਂਦੇ ਪਏ ਹਾਂ। ਇਸ ਟਾਈਮ 31 ਅਗਸਤ 2025 ਨੂੰ ਜਿਹੜਾ ਸਲਾਬੀ ਰੇਲਾ ਆਇਆ ਹਾ, ਉਸ ਤੋਂ ਬਾਅਦ ਦਾ ਫਸਲਾਂ ਦਾ ਤੇ ਢਾਰੀਆਂ ਦਾ ਤੁਹਾਨੂੰ ਅਸੀਂ ਹੁਸੀਨ ਮੰਜ਼ਰ ਦਿਖਾਇਆ ਹੈ। ਕਿਸ ਤਰ੍ਹਾਂ ਲੋਕ ਸਾਡੇ ਵਸਨੀਕ ਨੇ ਦਰਿਆ ਰਾਵੀ ਦੇ ਏਰੀਏ ਦੇ ਵਿੱਚ। ਉਸਤਾਦ ਤਾਂ ਨਹੀਂ ਬੈਠਾ, ਉਸਤਾਦ ਖਾਲੇ ਕੋਈ ਨਹੀਂ ਆਏ, ਕਿਧਰ ਗਿਆ? दूर बंदा है। ਸ਼ਾਹਜ਼ੇਬ ਭਰੀ ਮਰੀ, ਸ਼ਾਹਜ਼ੇਬ ਮਰੀ ਤੋਂ ਸਾਨੂੰ ਦੇਖ ਰਿਹਾ ਹੈ ਇਸ ਟਾਈਮ। ਅਸੀਂ ਇਸਲਾਮਾਬਾਦ ਤੋਂ ਸਾਡੇ ਨਾਲ ਲਾਈਵ ਤੇ ਜੁੜੇ ਹੋਏ ਨੇ ਸ਼ਾਹਜ਼ੇਬ ਭਾਈ ਮਰੀ ਆਜ਼ਾਦ ਕਸ਼ਮੀਰ ਤੋਂ। ਤੇ ਸ਼ਾਹਜ਼ੇਬ ਭਾਈ ਅਸੀਂ ਤੁਹਾਨੂੰ ਲਹਿੰਦੇ ਪੰਜਾਬ ਦੀ ਇਹ ਸਕਾਫਤ ਦੇ ਵਿੱਚ, ਕਲਚਰ ਦੇ ਵਿੱਚ ਅੱਜ ਦਰਿਆ ਰਾਵੀ ਦਾ ਹੁਸੀਨ ਮੰਜ਼ਰ ਜਿਹੜਾ ਅਸੀਂ ਤੁਹਾਨੂੰ ਵਿਖਾਉਂਦੇ ਪਿਆ ਹੈ। 31 ਅਗਸਤ ਨੂੰ ਸਲਾਬੀ ਰੇਲਾ ਆਇਆ ਹਾ ਤੇ ਉਸ ਤੋਂ ਬਾਅਦ ਜੋ ਲੋਕਾਂ ਨੇ ਫਸਲਾਂ ਗੱਡੀਆਂ ਹਨ, ਕਣਕਾਂ, ਮਟਰ ਤੇ ਪੱਠੇ,
ਉਸ ਤੋਂ ਥੋੜ੍ਹਾ ਜਿਹਾ ਅੱਗੇ ਅਸੀਂ ਆ ਗਏ ਹਾਂ। ਇੱਥੇ ਇਹ ਸਾਡੇ ਵੀਰ ਜਿਹੜਾ ਨਾ ਦੇਸੀ ਬੱਕਰੀਆਂ ਤੇ ਭੇਡਾਂ ਲੈ ਕੇ ਮਟਰ ਦੀਆਂ ਵੱਲੀ ਖਵਾ ਰਹੇ ਨੇ। ਤੇ ਸਰਦੀ ਬੜੀ ਹੈ ਅੱਜ, ਤਕਰੀਬਨ 10 ਦਿਨ ਤੋਂ ਬਾਅਦ ਧੁੱਪ ਨਿਕਲੀ ਏ। ਪਹਿਲੇ ਧੁੰਦ ਹੀ ਧੁੰਦ ਆਈ। ਬੱਕਰਾ ਬਾਈ ਕਿਤੇ ਗਿਆ? ਇੱਥੇ ਮੋੜੋ ਬੱਕਰੇ ਨੇ ਪਰਾਂ ਜਾਂਦਾ ਪਿਆ ਨੇ। ਇਹ ਤੁਸੀਂ ਦੇਖ ਰਹੇ ਨੇ ਸਾਡੇ ਖੂਬਸੂਰਤ ਰੰਗ ਬਰੰਗੀਆਂ ਬੱਕਰੀਆਂ ਤੇ ਭੇਡਾਂ ਵੀ ਥੋੜੀਆਂ ਹਨ। ਹੋਰ ਲਾ ਬੋਲ ਠੀਕ ਹੈ। ਤੇਰੀਆਂ ਵਿੱਚੇ ਬੰਦੀਆਂ ਤੇ ਖਾਲੇ ਕੋਈ ਨਹੀਂ ਆਇਆ ਇੱਥੇ? ਅੱਛਾ। ਤੇ ਸ਼ਹਜ਼ਾਦ ਭਾਈ ਬਹੁਤ ਮਿਹਰਬਾਨੀ, ਤੁਸੀਂ ਸਾਡੇ ਨਾਲ ਲਾਈਵ ਬੈਠ। ਅਸੀਂ ਆਪਣੇ ਸੂਬਾ ਪੰਜਾਬ ਦੇ ਜ਼ਿਲ੍ਹਾ ਸਾਹੀਵਾਲ ਦੇ ਦਰਿਆ ਰਾਵੀ ਦਾ ਤੁਹਾਨੂੰ ਮੰਜ਼ਰ ਦਿਖਾ ਰਹੇ ਹਾਂ। ਤੇ ਸਰਦੀ ਇੱਥੇ ਹੀ ਕਾਫੀ ਸਾਰੀ ਬਰਫ਼ਬਾਰੀ ਜਿਹੜੀ ਨਾ ਰਾਤ ਨੂੰ ਜ਼ਿਆਦਾ ਸਰਦੀ ਹੈ। ਥੋੜ੍ਹਾ ਜਿਹਾ ਸਕੂਨ ਮਿਲਿਆ ਹੈ। ਥੋੜ੍ਹੀ ਜਿਹੀ 2-4 ਘੰਟੇ ਧੁੱਪ ਨਿਕਲੀ ਹੈ। ਧੁੱਪ ਹਾਲੀ ਵੀ ਖੜੀ ਹੈ ਇਸ ਟਾਈਮ ਵੀ। ਤੇ ਇਸ ਲਈ ਜਿਹੜਾ ਹੈ ਨਾ ਅਸੀਂ ਦਰਿਆ ਰਾਵੀ ਆਇਆ। ਧੁੰਦ ਹੁੰਦੀ ਤਾਂ ਜੀਅ ਨਹੀਂ ਕਰਦਾ ਦੂਰ ਜਾਵਣ ਕਾਣ। ਦਰਿਆ ਰਾਵੀ ਦੀ ਬੈਕ ਕੈਮਰੇ ਨਾਲ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਫਸਲਾਂ ਜਿਹੜੀਆਂ ਨਾ। ਇਹ ਕਮਾਨ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਰਿਆ ਰਾਵੀ ਦੇ ਸਲਾਬੀ ਰੇਲੇ ਤੋਂ ਪਹਿਲੇ ਦਹਾ, ਲੇਕਿਨ ਡਿੱਗ ਪਿਆ, ਲੰਮਾ ਹੋ ਗਿਆ ਪਾਣੀ ਨਾਲ। ਪਾਣੀ ਹਟਣ ਤੋਂ ਬਾਅਦ ਲੋਕ ਜਿਹੜੇ ਹਨ ਆਪਣੇ ਸਾਡੇ ਜ਼ਿਮੀਂਦਾਰ ਮੱਝਾਂ ਗਾਵਾਂ ਕਣ ਵੱਢ ਕੇ ਪੱਠਿਆਂ ਦੇ ਨਾਲ ਲੈ ਜਾਂਦੇ ਨੇ, ਲੇਕਿਨ ਸਾਫ਼ ਕਰਨਾ ਪੈਂਦਾ ਇਹਨੇ, ਅੱਟ ਉੱਤੋਂ ਉਤਾਰਨਾ ਪੈਂਦਾ ਇਹਨੇ। ਤੇ ਆ ਮੰਮਾ ਦੀਆਂ ਮਜ਼ਾ ਆਇਆ ਦਰਿਆ ਰਾਵੀ ਆ ਕੇ ਹੈ? ਸ਼ਾਹਜ਼ੇਬ ਭਾਈ ਤੁਹਾਨੂੰ ਕਮੈਂਟ ਕਰਕੇ ਤੁਹਾਡੇ ਨਾਲ ਲਾਈਵ 'ਤੇ ਬੈਠੇ ਨੇ ਤੇ ਦੇਖ ਰਹੇ ਨੇ ਤੁਹਾਨੂੰ। ਤੇ ਅਸੀਂ ਅੱਗੇ ਸ਼ਾਨਦਾਰ ਫਸਲਾਂ ਜਿਹੜੀਆਂ ਨਾ ਸਾਡੇ ਇਹ ਰਾਵੀ ਬਰੀਡ ਦੀਆਂ ਬੱਕਰੀਆਂ ਤੇ ਭੇਡਾਂ ਤੋਂ ਅੱਗੇ ਫਸਲਾਂ ਜਿਹੜੀਆਂ ਨਾ ਕਾਫੀ ਸਾਰੀਆਂ ਦੂਰ ਦੂਰ ਤੱਕ ਲੋਕਾਂ ਬੀਜੀਆਂ ਹੋਈਆਂ। ਤੇ ਦੂਰ ਦੂਰ ਤੱਕ ਸਫ਼ਰ ਕਰਕੇ ਲੋਕ ਪੱਠੇ ਵੱਢ ਕੇ ਲੈ ਆਉਂਦੇ ਨੇ। ਹਾਂ ਪਾਲਾ ਤਾਂ ਨਹੀਂ ਲੱਗਦਾ? ਅੱਛਾ ਚਲੀਏ ਫਿਰ ਵਾਪਸ। ਤੇਰੇ ਚਾਚੂ ਵੇਖ ਰਹੇ ਨੇ ਆਜ਼ਾਦ ਕਸ਼ਮੀਰ ਤੋਂ ਸ਼ਾਹਜ਼ੇਬ ਭਾਈ। ਉਹ ਤੇਰੇ ਬਾਬੇ ਦੇ ਇੱਥੇ ਮਟਰ ਆਣ, ਉਹ ਵੇਖੀਏ ਕਿਹੜੇ ਨੇ। ਇਹ ਜ਼ਫਰੇ ਦੇ ਨੇ। ਅਲਾਵਾ ਔਰਤ ਆ ਦੁਆ ਇੱਥੇ ਇੱਕ ਪੰਜਾਬੀ ਗੀਤ ਸੁਣਾਈਏ। ਕੈਮਰਾ ਫੱਦੀ ਆਵੀਂ ਤੈਨੂੰ ਦੱਸਣਾ। ਮੁਹੰਮਦ ਯਾਨ ਇੱਕ ਬੜੀ ਧੁਨ ਬਣਾਉਂਦਾ ਹੈ ਤੇ ਅਸੀਂ ਆਪਦੇ ਵੀਰਾਂ ਨੂੰ ਇਹ ਵੀ ਸਕਾਫਤ ਦਾ ਇੱਕ ਹਿੱਸਾ ਹੈ। ਅਲੀ ਭਾਈ ਨੂੰ ਸੱਦਿਆ ਹੈ। ਸਲਾਮ ਅਲੈਕੁਮ, ਕੀ ਹਾਲ ਹੈ? ਯਾਰ ਤੇਰੇ ਹੱਥ ਹੀ ਬੜੇ ਗਰਮ ਹੈ। हैं लुकाई रखे? बहुत अच्छा बंदा है ते बड़ा नेक बंदा है। ते इंदियां भी भेडां ते बकरियां इत्थे हैं ते आपदी भेडां बकरियां दी बड़ी देखभाल करदा है। बड़े टाइम ते पट्ठे पांदा है ते साडे नाल अज लाइव बैठा तुहाडे नाल। ये मेरे बाबे दा पुत्तर है। ये ਅਸੀਂ ਗਵਾਂਢੀ ਆ, ਆਂਢ ਗਵਾਂਢ ਸਾਡਾ ਇੱਕ ਪਿੰਡ 'ਚ ਇੱਕ ਜਗ੍ਹਾ 'ਤੇ ਸਾਡਾ ਘਰ ਹੈ ਤੇ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਤੁਸੀਂ ਸਾਨੂੰ ਦੇਖ ਰਹੇ ਨੇ ਤੇ ਕੈਮਰਾਮੈਨ ਹੋ ਨਾ। ਮੁਹੰਮਦ ਯਾਨ ਆ ਜਾ, ਮੋੜ ਖੋਲ ਦੇ ਮਟਰ। ਮੁਹੰਮਦ ਯਾਨ ਪਿੱਛੇ ਮਟਰ ਚੋਰੀ ਕਰ ਰਿਹਾ ਆਪਦੇ ਬਾਬੇ ਦੇ। ਉਹ ਤੈਨੂੰ ਚੋਰੀ ਉਹਦੇ ਕੋਲ ਪੁੱਛ ਲਵੀਂ, ਉਹਨੂੰ ਆਖੀ ਵੀ ਬਾਬਾ ਮੈਂ ਤੇਰੇ ਮਟਰ ਤੋੜਿਆ, ਮੁੜ ਹਲਾਲ ਹੋ ਜਾਸਨ ਤੇਰੇ ਵਾ। ਉਹ ਰਾ ਇੱਥੇ ਹੀ ਫੱਦੀ ਰੱਖੀ। ਹਾਂ ਬਸ ਇੱਥੇ ਨਹੀਂ ਆਪਾਂ ਵਿੱਚ ਆਣਾ ਹੈ ਕਿ ਹਾਂ ਮੁੜ ਤੂੰ ਤੇ ਵੇਖੀ ਰੱਖੀ। ਬੈਕ ਕੈਮਰਾ ਕਰੀ ਜਾ ਅਯਾਨ ਸਹੀ ਆਂਦਾ ਲੈ। ਹੁਣ ਤੂੰ ਸਾਨੂੰ ਵੇਖੀ ਰੱਖੇ ਨਾ। ਹਾਂ ਸਹੀ ਦਿਸਦੇ ਪਿਆ? ਸਹੀ ਤੇ ਸਹੀ ਦਿਸੀ ਆ ਇੱਥੇ ਬਿਲਕੁਲ ਸਹੀ। ਹਾਂ ਅਹੀਂ ਹੱਲਣ ਨਾ ਦੇ ਨਾ ਜੀ। ਮੁਹੰਮਦ ਯਾਨ ਆਪਦੇ ਮੂੰਹ ਨਾਲ ਇੱਕ ਧੁਨ ਬਣਾਵਣਗੇ ਤੇ ਮੈਂ ਪਿੱਛੇ ਇੱਕ ਪੰਜਾਬੀ ਗੀਤ ਤੁਹਾਨੂੰ ਸੁਣਾਣਾ। ਸਾਡੇ ਲਹਿੰਦੇ ਪੰਜਾਬ ਦੀ ਸਕਾਫਤ ਦਾ ਇੱਕ ਹਿੱਸਾ ਹੈ ਤੇ ਤੁਸੀਂ ਅਗਰ ਤੁਹਾਨੂੰ ਚੰਗਾ ਲੱਗੇ ਤੇ ਮੁਹੰਮਦ ਯਾਨ ਵਾਸਤੇ ਕਮੈਂਟ ਕਰਨਾ ਹੈ। ਹਾਂ ਜੀ ਵਜਾ ਯਾਰ ਆਪਦਾ ਮਿਊਜ਼ਿਕ ਵਜਾ। ਖਾਨ ਘੜਾ ਦੇ
ਬੰਦ ਵੇਖਾਨਾ ਖਾਨ ਖੜਾ ਦੇ, ਬੰਦ ਵੇਖਾਨਾ ਮੈਂ ਢੋਲੇ ਦੀ ਮੰਗ ਵੇਖਾਨਾ ਖਾਨ ਖੜਾ ਦੇ, ਬੰਦ ਵੇਖਾਨਾ ਖਾਨ ਖੜਾ ਦੇ। ਮਾਈ ਮੇਰੇ ਦੇ ਸਿਰ ਤੇ ਦੋਣਾ, ਮਾਈ ਮੇਰੇ ਦੇ ਸਿਰ ਤੇ ਦੋਣਾ, ਜਗ ਤੋਂ ਵੱਖਰਾ ਮੁਲਕ ਸੋਹਣਾ, ਜਗ ਤੋਂ ਵੱਖਰਾ ਮੁਲਕ ਸੋਹਣਾ, ਅੱਲਾ ਚਾਲੇ ਸੀ ਰੰਗ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਮੈਂ ਢੋਲੇ ਦੀ ਮੰਗ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਖਾਨ ਗੜਾ ਦੇ। ਮਾਈ ਮੇਰੇ ਦੇ ਹੱਥ ਵਿੱਚ ਘੜੀਆਂ, ਮਾਈ ਮੇਰੇ ਦੇ ਹੱਥ ਵਿੱਚ ਘੜੀਆਂ, ਔਖੀਆਂ ਲਾਈਆਂ ਤੋੜ ਨਾ ਚੜੀਆਂ, ਔਖੀਆਂ ਲਾਈਆਂ ਤੋੜ ਨਾ ਚੜੀਆਂ, ਹੁਣ ਨਾ ਸੁੱਕਦੀ ਹੰਝ ਵੇਖਾਨਾ ਢੋਲ ਖਾਨ ਗੜਾ ਦੇ, ਬੰਦ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਮੈਂ ਢੋਲੇ ਦੀ ਮੰਗ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਖਾਨ ਗੜਾ ਦੇ। ਸ਼ਹਿਰ ਲਾਹੌਰ ਦੀਆਂ ਉੱਚੀਆਂ ਮਾੜੀਆਂ, ਸ਼ਹਿਰ ਲਾਹੌਰ ਦੀਆਂ ਉੱਚੀਆਂ ਮਾੜੀਆਂ, ਹੇਠ ਕੁੱਟੀਂਦੀ ਏ ਭੰਗ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਖਾਨ ਗੜਾ ਦੇ, ਮੈਂ ਢੋਲੇ ਦੀ ਮੰਗ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਖਾਨ ਗੜਾ ਦੇ। ਮਾਈ ਮੇਰਾ ਤਾਂ ਫੁੱਲਾਂ ਦਾ ਸ਼ੌਕੀ, ਮਾਈ ਮੇਰਾ ਤਾਂ ਫੁੱਲਾਂ ਦਾ ਸ਼ੌਕੀ, ਅੱਲਾ ਚਲਾਏ ਰੰਗ ਵੇਖਾਨਾ ਖਾਨ ਗੜਾ ਦੇ, ਬੰਦ ਵੇਖਾਨਾ ਖਾਨ ਗੜਾ ਦੇ। ਮੇਰੇ ਵੀਰੋ, ਮੁਹੰਮਦ ਯਾਨ ਨੇ ਆਪਦੇ ਮੂੰਹ ਨਾਲ ਮਿਊਜ਼ਿਕ ਵਗਾਇਆ ਹੈ, ਬੜਾ ਧੁਨ ਬਣਾਈ ਸੀ ਪਿੱਛੇ। ਅਗਰ ਤੁਹਾਨੂੰ ਇਹ ਖਾਨ ਗੜਾ ਦੇ ਬੰਦ ਵੇਖਾਨਾ ਪੰਜਾਬੀ ਗੀਤ ਸਾਡੇ ਪੰਜਾਬੀ ਗੁਲੂਕਾਰ ਮਨਸੂਰ ਮਲੰਗੀ ਦਾ ਚੰਗਾ ਲੱਗਾ ਹੈ ਤੇ ਸਾਨੂੰ ਕਮੈਂਟ ਜ਼ਰੂਰ ਕਰਨਾ ਹੈ। ਤੇ ਮੁਹੰਮਦ ਫਿਜ਼ਾਨ ਫਤਿਆਣਾ ਮੁੰਡਾ ਵੀ ਵੇਖ ਰਿਹਾ ਹੈ, ਮੁਹੰਮਦ ਯਾਨ ਤੇਰਾ ਭਾਈ ਵੀ ਤੈਨੂੰ ਵੇਖ ਰਿਹਾ ਹੈ। ਤੇ ਮੁਹੰਮਦ ਅਲੀ ਮੁਹੰਮਦ ਦੀ ਮਿਹਰਬਾਨੀ, ਇਹਨਾਂ ਸਾਨੂੰ ਜਿਹੜਾ ਹੈ ਨਾ ਟਾਈਮ ਦਿੱਤਾ ਹੈ ਆਪਦੇ ਮਾਲ ਵਿੱਚੋਂ, ਤੇ ਕੈਮਰਾਮੈਨ ਹੋਏ ਨੇ, ਤੇ ਅਸਾਂ ਪਿੱਛੇ ਧੁਨ ਦੇ ਵਿੱਚ ਇੱਕ ਤੁਹਾਨੂੰ ਆਪਦੇ ਪੰਜਾਬੀ ਗੀਤ ਸੁਣਾਇਆ ਹੈ। ਤੇ ਤੁਹਾਨੂੰ ਚੰਗਾ ਲੱਗਾ ਤਾਂ ਸਾਨੂੰ ਕਮੈਂਟ ਜ਼ਰੂਰ ਕਰਕੇ ਦੱਸਣਾ ਹੈ। ਤੇ ਸ਼ਾਹ ਜ਼ੇਬ ਬਾਈ ਦੀ ਬੜੀ ਮਿਹਰਬਾਨੀ, ਜਿਹੜੇ ਸਾਨੂੰ ਆਜ਼ਾਦ ਕਸ਼ਮੀਰ ਤੋਂ ਵੇਖ ਰਹੇ ਨੇ, ਮਰੀ ਤੋਂ, ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਔਰ ਸਾਡੇ ਨਾਲ ਲਾਈਵ ਬੈਠੇ ਨੇ। ਤੇ ਬੱਕਰੀਆਂ ਵਿਚਾਰੀਆਂ ਹੁਣ ਸਰਦੀ ਨਾਲ ਦੋਹਰੀਆਂ ਹੋਈਆਂ ਖੜੀਆਂ, ਹੁਣ ਮੇਰਾ ਤਾਂ ਦਿਲ ਕਰਦਾ ਵੀ ਇਹਨੂੰ ਲੈ ਕੇ ਵਗ ਚੱਲੋ। ਕਿਸ ਟਾਈਮ ਲੈ ਜਾਂਦੇ ਨੇ? ਜਾਵਣ ਨੂੰ ਤਿਆਰ ਨੇ? ਨਹੀਂ, ਹੁਣ ਲਿਜਾਣੀਆਂ ਚਾਹੀਦੀਆਂ। ਤੇ ਮਾਸ਼ਾਅੱਲਾ ਬੱਕਰਾ ਜਿਹੜਾ ਨਾ ਦੇਸੀ ਬੱਕਰਾ ਵਿੱਚ ਰੱਖਦੇ ਨੇ ਯੜ ਦੇ ਬੱਕਰੀਆਂ ਨੂੰ ਬਤਾਉਣ ਵਾਸਤੇ। ਦੋ ਨਹੀਂ ਬੰਦੇ, ਆਪਣਾ ਕਿਹੜਾ? ਤੇ ਅਯਾਨ ਹਾਂਜੀ ਆ ਵੇਖ, ਬੱਚੇ ਵੇਖ ਭੇਡ ਦੇ ਕਿਤਨੇ ਪਿਆਰੇ ਲੱਗਦੇ ਫਿਰ ਹੈ। ਇਹ ਮੇਰੇ ਖਿਆਲ ਚਾਲੀ ਖਾਂਦੇ ਕੋਈ ਨਹੀਂ, ਖਾਂਦੇ ਆ ਮੂੰਹ ਛੂ ਮਾਰਦੇ ਤੇ ਨਹੀਂ। ਦੋਵੇਂ ਲੈ ਲੀਆਂ ਵੇਖ, ਮਾਂ ਨੂੰ ਚੁੱਕਦੇ ਨਹੀਂ ਦੁੱਧ ਮਗਰ, ਭੁੱਖ ਲੱਗੀ ਖੜੀ ਹੈ। ਆਹ ਮਟਰ ਖਾ ਰਿਹਾ। ਇਹ ਅਕਾਲੀ ਧਿਆਨ ਇਸ ਬੰਨੇ ਸਾਰੇ ਚੁਗਾਲ ਹੈ। ਅੱਛਾ, ਮਕਈ ਸ਼ੁਰੂ ਕਰਦਾ ਹੋਇਆ ਨਹੀਂ ਹੁੰਦੀ, ਸੋਖਾ ਕਰਦੀ। ਲਓ ਜੀ, ਟਾਈਮ ਹੁੰਦਾ ਪਿਆ ਹੈ ਬੱਕਰੀਆਂ ਦਾ। ਵੀਰ ਮੇਰੇ ਲੈ ਕੇ ਜਾ ਰਹੇ ਨੇ
ਚਰਾਂਦੇ ਲੈ ਜਾਸਣ। ਇਹ ਬੜੀ ਸਲੂਕ ਨਾਲ ਤੇ ਬੜੇ ਪਿਆਰ ਨਾਲ ਰਲ ਕੇ ਇਹ ਸਾਰੇ ਅਯਾਲੀ ਜਿਹੜੇ ਹਨ ਚਰਵਾਹੇ ਇਹ ਭੇਡ ਬੱਕਰੀਆਂ ਛੇੜਦੇ ਨੇ। ਤੇ ਦਰਿਆ ਰਾਵੀ ਦੇ ਏਰੀਏ ਦਾ ਤੁਹਾਨੂੰ ਅਸੀਂ ਹੁਸੀਨ ਮੰਜ਼ਰ ਦਿਖਾਇਆ ਹੈ। ਤੇ ਠੰਡੀ ਹਵਾ ਬੜੀ ਗੁੱਲੀ ਖੜੀ ਯਾਰ। ਓਏ ਹੋਏ 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 ਠੰਡ ਬੜੀ ਲੱਗ ਰਹੀ ਹੈ। नहीं चलिए यार हैं आज रात कक्कर पौसी क्यों जी तू खरा है धुंध है कोई ना जो धुंध ना पे आसमान ते बदल ना आए ते फिर कक्कर जेड़ा ना धूड़ काट दे सी हैं नहीं उथू चा के आप पिछा भाग चलने तू खोती लाया उत्थे नेड़े हाँ इधू अं ओक चलने आ जा ਫਤਿਹਣਾ ਮੁੰਡਾ ਤੈਨੂੰ ਵੇਖ ਰਿਹਾ ਹੈ ਆਹੋ। ਤੇ ਆਹ ਵੀਰੋ ਅਸੀਂ ਤੁਹਾਨੂੰ ਵਿਖਾਉਂਦੇ ਪਏ ਹਾਂ ਇਹ ਦਰਿਆ ਰਾਵੀ ਦਾ ਸਲਾਬੀ ਰੇਲੇ ਦਾ ਪਾਣੀ ਜਿਹੜਾ ਹੈ ਨਾ ਜਿੱਥੇ ਚੱਲਦਾ ਰਿਹਾ ਨਾ ਇਹ ਸੜਕ ਬਣੀ ਹੋਈ ਹੈ ਦਰਿਆ ਰਾਵੀ ਨੂੰ ਜਾਂਦੀ ਹੈ ਤੇ ਇੱਥੇ ਹੁਣ ਨਹਿਰ ਬਣ ਗਈ ਪਰ ਉਹ ਵੀ ਲੋਕਾਂ ਨੇ ਆਬਾਦ ਕਰ ਲਈ ਕਣਕ ਗਾਲ ਲਈ ਅੱਗੇ ਤੁਹਾਨੂੰ ਨਜ਼ਰ ਆ ਰਹੀ ਤੇ ਉਰਲੇ ਪਾਸੋਂ ਵੀ ਇੱਥੋਂ ਵੀ ਇਹ ਸਾਰੀ ਕਣਕ ਗੱਡੀ ਪਈ ਹੈ। ਇਹ ਸੜਕ ਖਤਮ ਹੋ ਗਈ ਹੈ ਹੁਣ ਸੜਕ ਬਣ ਗਈ ਉਤਲੇ ਪਾਸੇ ਇਹ ਨਾਲ ਸੜਕ ਜਾ ਰਹੀ ਹੈ ਦਰਿਆ ਰਾਵੀ ਦੇ ਕਿਨਾਰੇ। ਅਸੀਂ ਤੁਹਾਨੂੰ ਦਰਿਆ ਰਾਵੀ ਦਾ ਸਰਸਬਜ਼ਾ ਦਿਖਾ ਰਹੇ ਹਾਂ ਹੁਸੀਨ ਮੰਜ਼ਰ ਦਿਖਾ ਰਹੇ ਹਾਂ ਕਮਾਨ ਤੇ ਤੋਰੀਏ ਦੇ ਫੁੱਲ ਸਰਿਓਂ ਤੇ ਕਣਕਾਂ। ਸੂਰਜ ਜਿਹੜਾ ਹੈ ਨਾ ਤਕਰੀਬਨ 4:30 ਦਾ ਟਾਈਮ ਹੋ ਗਿਆ ਅੱਜ ਚਮਕ ਦਿੱਤੀ ਸੂਰਜ ਨੇ ਅੱਜ ਧੁੱਪ ਨਿਕਲੀ 10 ਦਿਨ ਤੋਂ ਬਾਅਦ ਤੇ ਕਾਂ ਤੇ ਕਾਨਿਆਂ ਦੇ ਬੂਟੇ ਜਿਹੜੇ ਹਨ ਕੁੰਡ ਅਸੀਂ ਸਦਨੇ ਹਾਂ ਦਰਿਆ ਰਾਵੀ ਦੇ ਬਸ ਇੱਥੇ ਥੋੜ੍ਹੇ ਜਿਹੇ ਰਹਿ ਗਏ ਨੇ ਬਾਕੀ ਸਾਰਾ ਦਰਿਆ ਰਾਵੀ ਦਾ ਜਿਹੜਾ ਪੇਟ ਹੈ ਲੋਕਾਂ ਨੇ ਆਬਾਦ ਕਰ ਲਿਆ ਤੇ ਠੰਡੀ ਹਵਾ ਸੀਟ ਚੱਲੀ ਖੜੀ ਹੈ। ਧੁੰਦ ਦੇ ਹਟਣ ਤੋਂ ਬਾਅਦ ਧੁੱਪ ਨਿਕਲੀ ਹੈ ਤੇ ਸ਼ਾਹਜ਼ੇਬ ਭਾਈ ਜਿਹੜੇ ਮਰੀ ਤੋਂ ਸਾਨੂੰ ਵੇਖ ਰਹੇ ਨੇ ਦਿਲ ਦੀ ਗਹਿਰਾਈਆਂ ਨਾਲ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਆ ਤੇ ਲਾਈਵ ਤੇ ਸਾਡੇ ਨਾਲ ਜੁੜੇ ਰਹੇ ਨੇ ਤੇ ਬਹੁਤ ਸ਼ੁਕਰੀਆ ਜਨਾਬ ਜਿਨ੍ਹਾਂ ਸਾਨੂੰ ਲਾਈਵ ਵੇਖਿਆ ਹੈ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਨਾਲ ਸ਼ੁਕਰੀਆ ਅਦਾ ਕਰਨੇ ਆ। ਇੱਥੇ ਇੱਕ ਛੋਟਾ ਜਿਹਾ ਕਮਰਾ ਹੁੰਦਾ ਕੱਚਾ ਜਿੱਥੇ ਥੋੜੀ ਜਿਹੀ ਢੇਰੀ ਲੱਗੀ ਪਈ ਹੈ ਵੇਖੋ ਮਿੱਟੀ ਦੀ ਤੁਹਾਨੂੰ ਦਿਖਾ ਰਿਹਾ ਸਲਾਬੀ ਰੇਲੇ ਦਾ ਪਾਣੀ ਆਇਆ ਬਹਿ ਗਈ ਹੈ ਵਿੱਚ ਉਹਦੀ ਛੱਤ ਦਾ ਹਾਲੀ ਕਚਰਾ ਕੱਖ ਕਾਨੇ ਵਿੱਚੇ ਪਏ ਨੇ ਤੇ ਲੋਕ ਹੁਣ ਇੱਥੋਂ ਆ ਕੇ ਟਰਾਲੀਆਂ ਵਾਲੇ ਰੇੜੀਆਂ ਵਾਲੇ ਬਸ ਇਹ ਥੋੜ੍ਹਾ ਜਿਹਾ ਹਿੱਸਾ ਬਚਿਆ ਇੱਥੋਂ ਆ ਕੇ ਰੇਤ ਚੁੱਕਦੇ ਨੇ ਰੇਤ ਚੁੱਕ ਕੇ ਤੇ ਸ਼ਹਿਰਾਂ ਦੇ ਵਿੱਚ ਜਾ ਕੇ ਸੇਲ ਕਰਦੇ ਨੇ ਤੁਹਾਨੂੰ ਅਸੀਂ ਟੋਏ ਦਿਖਾਉਂਦੇ ਪਿਆ ਮੰਮਾ ਦੀ ਆਨ ਖੋਤੀ ਰੇੜੀ ਲਈ ਹੁੰਦਾ ਤੇ ਇੱਥੇ ਥੋੜ੍ਹੀ ਜਿਹੀ ਬਾਲ ਲੈ ਜਾਣੀ ਹੈ ਕਿਉਂ ਜੋ ਗਿੱਲੀ ਜਗ੍ਹਾ ਹੋ ਜਾਂਦੀ ਪਸ਼ੂਆਂ ਦੇ ਥੱਲੇ ਅਸੀਂ ਸੱਟ ਦਿੱਤੀ ਕਰਸਾਂ ਕੋਈ 10 ਦਿਨ ਪੈ ਜਾਸਣ ਕਮਰੇ ਦੇ ਵਿੱਚ ਰਾਤ ਨੂੰ ਸੁੱਖ ਨਾਲ ਸੁੱਕੀ ਜਗ੍ਹਾ ਤੇ ਬੈਠੇ ਕਰਸਣ ਢਾਰੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਨਜ਼ਾਕਤ ਅਲੀ ओरा लाया उधर किते ले जाना नहीं इधर लाया यार आ जा इत्थे अगे लाया ਇੱਥੇ ਹੀ ਠਾਲ ਦੇ ਆ ਜਾ ਖੋ ਜਾ ਅੱਗੇ ਵੀਰ ਮੇਰੇ ਬੱਕਰੀਆਂ ਉੱਥੇ ਚਰਾ ਰਹੇ ਨੇ ਤੇ ਮੰਮਾ ਦੀ ਆਨ ਖੋਤੀ ਲੈ ਕੇ ਪਹੁੰਚਿਆ ਆ ਖੋਤੀ ਨੂੰ ਪਿਛਾਂ ਬੈਕ ਕਰਨਾ ਮੋੜਨਾ ਤੇ ਇੱਥੋਂ ਭਰਨਾ ਰੇਤੇ ਦੀ ਬਲ ਦੀ ਤੇ ਬਲ ਭਰ ਕੇ ਤੇ ਅਸੀਂ ਹੁਣ ਵਾਪਸ ਚੱਲਦੇ ਹਾਂ ਬਲ ਭਰ ਕੇ ਹਾਂਜੀ ਤੇ ਹੁਣ ਲਵੀਏ ਇਜਾਜ਼ਤ ਆਪਣੇ ਤਮਾਮ ਦੇਖਣ ਵਾਲੇ ਵੈਵਰਜ਼ ਕੋਲੋਂ ਲਾਈਵ ਸਾਨੂੰ ਦੇਖ ਰਹੇ ਨੇ
ਤੇ ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਤੇ ਮੰਮਾ ਦੇ ਆ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ, ਸਾਨੂੰ ਦੁਆ ਨੂੰ ਯਾਦ ਰੱਖਣਾ ਹੈ। ਇਸੇ ਤਰ੍ਹਾਂ ਅਸੀਂ ਲਹਿੰਦੇ ਪੰਜਾਬ ਦੀ ਸਕਾਫਤ ਤੁਹਾਨੂੰ ਦਿਖਾਉਂਦੇ ਰਸਾਂ। ਸਾਡੇ ਨਾਲ ਤੁਸੀਂ ਲਾਈਵ ਵੀ ਜੁੜੇ ਰਹਿਣਾ ਹੈ ਤੇ ਲੌਂਗ ਵੀ। ਸਾਡੇ ਚੈਨਲ ਦਾ ਨਾਮ ਹੈ ਫੈਜ਼ਾਨ ਵਿਲੇਜ ਵਲੌਗ 555। ਹਾਂਜੀ ਅਸੀਂ ਲਹਿੰਦੇ ਪੰਜਾਬ ਦੀ ਸਕਾਫਤ ਦਿਖਾਉਂਦੇ ਹਾਂ। ਤੇ ਫਤਿਆਣਾ ਮੁੰਡਾ ਤੇ ਫਤਿਆਣਾ ਮੁੰਡਾ ਬੱਚਿਆਂ ਦਾ ਚੈਨਲ ਹੈ, ਹਾਂਜੀ ਮੇਰਾ ਹੈ। ਫੈਜ਼ਾਨ ਵਿਲੇਜ ਵਲੌਗ 555 ਮੇਰਾ ਚੈਨਲ ਹੈ। ਤੇ ਅਸੀਂ ਤੁਹਾਡੇ ਵੇਖਣ ਨਾਲ, ਤੁਹਾਡੇ ਵੀਰਾਂ ਦੀ ਹੈਲਪ ਨਾਲ ਅਸਾਂ ਇਸ 'ਤੇ ਕਾਮਯਾਬ ਹੋਏ ਹਾਂ। ਤੇ ਫਤਿਆਣਾ ਮੁੰਡਾ ਰਹਿ ਗਿਆ ਇਹਨਾਂ ਦਾ 600 ਘੰਟਾ ਵਾਚ ਟਾਈਮ। ਹਾਂਜੀ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰਨੀ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਸਾਡਾ ਵਾਚ ਟਾਈਮ ਕੰਪਲੀਟ ਹੋ ਜਾਵੇ। ਇਸੇ ਤਰ੍ਹਾਂ ਵੀਡੀਓ ਅਸੀਂ ਵਿਖਾਉਂਦੇ ਰਵਾਂਗੇ ਲਹਿੰਦੇ ਪੰਜਾਬ ਦੀ ਸਕਾਫਤ। ਅੱਲਾ ਹਾਫਿਜ਼।